राती सेज सुतियां नींदर नहीं आंदी जिंदड़ी निमाणे दुखड़े नहीं सांदी। मजी पानी अस्सलाम वालेकुम सारे भैन भरावां नूं सुबह मुबारक। तो बहुत ही प्यारी सुबह हुई है। तो अम्मा जी ने जिद्दां ही उठे है ना, तो उठ के अपना नमाज वगैरह पढ़ के एक तस्बीह की करके छोटे छोटे जोड़े काम है ना नाना दसी के भी आ काम इदा होना चाहिए सी। मैं उदा नाल काम करती रही हाँ, तो झट दे विच काम साडा सारा हो गया। तो हुण माशाअल्लाह घर साफ सुथरा हो गया, सोहना लगन लगा। नाले अम्मा जी कह रहे ना कि राणी मेरे मुँह ना दर्द हो दंदा से ना दर्द होने लग गई दाड़ा दे विच। ते मैं क्या कि अम्मा जी ना थानू ना दवाई मैडिकल स्टोर तो लिया देने ताकि ना उहदे नाल गोली दर्द वाली जी है तो उन्हें थानू शिफा मिल जाए। सरप्राइज मिल गया। अस्सलाम वालेकुम भाभी, क्या हाल है? खैरियत से? ठीक है। अस्सलाम वालेकुम भाई इमरान, ठीक हो? अस्सलाम वालेकुम इमरान भाई, कैसे हैं भाई? खैरियत से? ठीक है, शुक्र अल्लाह भाई, ठीक ठाक। लो जी, हम असि स्पेशल आ गए अमन मिलने वास्ते। और सब खैरियत है? ठीक हो? माशाल्लाह ये अचानक ही ना मेहमान आ गए। तो मेहमान आए सी ना, तो दूसरा चो उन्होंने छोटी जी बच्ची है तो दवाई लैन वास्ते आए थे। तो फिर उन्होंने कहा कि चलो ना अम्मा जी नाल जाते जाते ना मिल जाते हैं। तो चलो अम्मा जी भी ना मिले नहीं है। बिस्मिल्लाह। माशाल्लाह जी चाय भी बन गई है। तो नाले ना मेहमानों चाय पिलाने ना बिस्किट। माशाल्लाह जी भाई ने सानू मिलने वास्ते आए, अचानक ही आए पर ना बड़ी खुशी हुई है। तो भाई हन चैनल का नाम है परदेसी फैमिली। तो तुम उन्होंने चैनल में जरूर विजिट करना, तो लाइक शेयर सबसक्राइब लाजमी करना। तो वीडियो माशाल्लाह बहुत ही अच्छी होंगी है। तो तुम भाई हुणां भी ज़्यादा से ज़्यादा सपोर्ट करनी। वैसे असं ना भाई हुणां दा लिंक जो ना अपनी वीडियो के भी देवांगे, तो तुम जरूर विजिट करना वा, तो लाइक शेयर सबसक्राइब लाजमी करना। बाजी हम थानू इजाजत दे, बच्चे छोटे छोटे पीछे चल के आए हैं, तो घर चलने हैं। अल्लाह ताला तुम खैर खैरियत नाल रखे।
ये टोपी है और टोपी गिर गई रात बस ने ना टोपी तो रात गिर गई ਅਲਹਮਦੁਲਿਲਾ ਜੀ ਮਹਿਮਾਨਾਂ ਨੂੰ ਖਾਣਾ ਛਾਣਾ ਖਿਲਾ ਕੇ ਤੇ ਨਾ ਉਸ ਤੋਂ ਬਾਅਦ ਮਹਿਮਾਨ ਕਹਿੰਦੇ ਕਿ ਅਸੀਂ ਬੱਚੇ ਘਰ ਛੱਡ ਕੇ ਆਂਦੇ ਇਸ ਲਈ ਚਲੇ ਗਏ ਵਾਪਸ ਤੇ ਮੈਂ ਕਿਹਾ ਚਲੋ ਹੁਣ ਨਾ ਦੂਸਰਾ ਛੋਟਾ ਮੋਟਾ ਜਿਹੜਾ ਕੰਮ ਆ ਨਾ ਘਰ ਦੇ ਉਹ ਮੈਂ ਕਰ ਲੈਂਦੀ ਹਾਂ। ਅੱਗੇ ਤਾਂ ਚਾਰਪਾਈ ਨਾ ਕਦੀ ਇੱਧਰ ਡਾ ਦਿੰਦੀ ਸੀ ਕਦੀ ਇੱਧਰ ਡਾ ਦਿੰਦੀ ਸੀ, ਹੁਣ ਜਿਹੜੀ ਨਾ ਚਾਰਪਾਈ ਇੱਕ ਸਾਈਡ ਤੇ ਨਾ ਦੀਵਾਰ ਦੇ ਨਾਲ ਲਗਾ ਦਿੱਤੀ ਹੈ ਤੇ ਹੁਣ ਕਿਦਾਂ ਦੀ ਲੱਗ ਰਹੀ ਹੈ। ਤੇ ਅੰਮਾ ਜੀ ਕਹਿੰਦੇ ਕਿ ਮੈਂ ਤੇ ਆਪਣੇ ਇਸ ਝੋਪੜੀ ਦੇ ਵਿੱਚ ਹੀ ਬਹਿਣਾ ਵਾ ਕਿਚਨ ਦੇ ਵਿੱਚ। ਮਾਸ਼ਾਅੱਲਾ ਜੀ ਅਸੀਂ 3 ਲੋਕ ਸੀਗੇ ਤੇ 3 ਚੋਂ ਇੱਕ ਵੱਧ ਗਿਆ ਸਾਡਾ ਤੇ ਮਹਿਮਾਨ ਵੀ ਸਮਝ ਲਓ ਕਿ ਅਸੀਂ ਹੁਣ ਹੋ ਗਏ ਹਾਂ 4 ਤੇ ਚੌਥਾ ਮਤਲਬ ਕਿ ਆ ਸਾਡੀ ਨਾ ਰੌਣਕ ਆ ਗਈ ਆ। ਤੇ ਹੁਣ ਅੰਮਾ ਜੀ ਨਾ ਬਸ ਇਹਦੇ ਦੁਆਲੇ ਲੱਗੇ ਹੋਏ ਤੇ ਖੇਲਣ ਦੇ ਇਹਦੇ ਨਾਲ, ਕਦੀ ਅੱਗੇ ਪਿੱਛੇ, ਕਦੀ ਰੋਟੀ ਪਾਉਂਦੇ, ਕਦੀ ਕੁਛ ਕਰਦੇ। ਇਹਦਾ ਨਾਮ ਹੈ ਕਹਿੰਦੀ ਰੌਣਕ ਹੀ ਰੱਖ ਦਿੰਦੇ ਆ ਤਾਂ ਕਿ ਘਰ ਦੇ ਵਿੱਚ ਰੌਣਕ ਲਾਈ ਰੱਖੂਗੀ। ਵਾਣ ਜਿਹੜਾ ਨਾ ਚਾਰਪੇ ਖੜੀ ਹੁੰਦੀ ਸੀ ਨਾ ਤਾਂ ਬੁਰਾ ਜਿਹਾ ਲੱਗਦਾ ਸੀ ਤੇ ਮੈਂ ਕਿਹਾ ਚਲੋ ਕੱਟ ਦਿੰਨੇ ਆ। ਮਾਸ਼ਾਅੱਲਾ ਜੀ ਅੰਮਾ ਜੀ ਨੇ ਆਂਦੇ ਨੇ ਨਾ ਮੈਨੂੰ ਛੋਟੇ ਕੰਮ ਜਿਹੜੇ ਮੈਨੂੰ ਨਹੀਂ ਪਤਾ ਸੀ ਉਹ ਅੰਮਾ ਜੀ ਨੇ ਨਾ ਹੁਣ ਮੇਰੇ ਕੋਲ ਕਰਵਾ ਰਹੇ ਕਿ ਅੰਮਾ ਜੀ ਕਹਿੰਦੇ ਕਿ ਚਲੋ ਆਹ ਕੰਮ ਕਰ ਤਾਂ ਕਿ ਨਾ ਘਰ ਦੇ ਵਿੱਚ ਜਿਹੜਾ ਕੋਈ ਖਲਾਰਾ ਜਿਹਾ ਆਪਾਂ ਖਤਮ ਕਰ ਦਈਏ। ਕੈਂਚੀ ਦਾ ਤੇ ਕੋਈ ਖਾਤਾ ਨਹੀਂ ਹੈਗਾ, ਕੱਟੀ ਨਹੀਂ ਜਾਂਦੀ ਵਾਣ ਤੇ ਮੈਂ ਇਸ ਲਈ ਨਾ ਦੇਸੀ ਜੁਗਾੜ ਲਿਆ ਦਾਤੀ ਦੇ। ਦਾਤੀ ਦੇ ਨਾਲ ਦੇਖੋ ਝੱਟ ਲੱਗੀਆਂ ਚਾਰਪਾਈ ਦੇ ਇੱਧਰ ਵਾਣ ਇੰਨਾ ਸਾਰਾ ਕੱਟਦੇ। ਅੰਮਾ ਜੀ ਤੋਂ ਵੀ ਜ਼ਿਆਦਾ ਕੱਟਦੇ ਨੇ। ਅਸੀਂ ਨਾ ਵਾਣ ਦੇ ਗੋਸ਼ਤ ਦੀ ਨਾ ਦੁਕਾਨ ਖੋਲ ਲਈ ਹੈ। ਅੰਮਾ ਜੀ ਕਹਿੰਦੇ ਕਿ ਨਾ ਹੁਣ ਜਿਹੜਾ ਵਾਣ ਹੈ ਨਾ ਆਪਾਂ ਇਹਦੇ ਛੋਟੇ ਪੀਸ ਕਰਕੇ ਰੱਖ ਲੈਂਦੇ ਹਾਂ ਗੱਟੂ 'ਚ ਤੇ ਥੋੜੇ 2 ਕੱਢੇ 2 ਲੱਕੜਾਂ ਲਾਈਆਂ ਚੁੱਲ੍ਹੇ 'ਚ ਤੇ ਅੱਗ ਬਾਲ ਲਈ, ਐਡੀ ਸੋਹਣੀ ਅੱਗ ਬਾਲ ਜਾਂਦੀ। ਤੇ ਅੰਮਾ ਜੀ ਕਹਿ ਰਹੇ ਕਿ ਨਾ ਵਾਣ ਨਾ ਜ਼ਾਇਆ ਨਹੀਂ ਕਰਨਾ ਆਪਾਂ ਤੇ ਇਹ ਵੀ ਹਰ ਚੀਜ਼ ਨਾ ਕੰਮ ਦੀ ਹੁੰਦੀ ਹੈ ਤੇ ਆਪਾਂ ਇਹਨੂੰ ਇਸਤੇਮਾਲ ਕਰਾਂਗੇ। ਅੰਮਾ ਜੀ ਸਰਫ ਇੰਨੀ ਸਿਉਂਕ ਲੱਗੀ ਹੋਈ ਹੈ ਕਿ ਜਿਹੜੀ ਇੱਥੇ ਲੱਕੜੀ ਦੀਆਂ ਫੱਟੀਆਂ ਲਾਈਆਂ ਸੀ ਨਾ ਸਾਰੀਆਂ ਹੀ ਗਲੀਆਂ ਪਈਆਂ। ਦੇਖੋ ਭੋਰਦੀਆਂ ਪਈਆਂ ਸਾਰੀਆਂ, ਰੰਗ ਕੀਤਾ ਸੀ ਅਸੀਂ ਸਾਨੂੰ ਵੀ ਨਹੀਂ ਪਤਾ ਚੱਲਿਆ। ਆ ਦੇਖੋ ਲੱਕੜੀ ਕਿੱਦਾਂ ਗਲੀ ਪਈ ਹੈ, ਲੱਗਦਾ ਹੀ ਨਹੀਂ ਕਿ ਲੱਕੜੀ ਲਾਈ ਸੀ ਕਿ ਫੁੱਟੀ ਲਾਈ ਸੀ, ਸਾਰੀ ਤੇ ਗਲੀ ਖਾ ਗਈ। ਮਾਸ਼ਾਅੱਲਾ ਜੀ ਅੰਮਾ ਜੀ ਨੇ ਜਿਹੜੇ ਦੂਸਰਾ ਜਿਹੜੇ ਘਰ ਵਿੱਚ ਮੁਰਗੀ ਲਿਆਂਦੀ ਨਾ ਦੇਸੀ ਤੇ ਉਹਨੇ ਹੁਣ ਨਾ ਦੂਸਰਾ ਕਰ ਰਿਹਾ ਖੁੱਡਾ ਸਾਫ਼ ਤਾਂ ਕਿ ਨਾ ਉਹਨੂੰ ਅੰਦਰ ਤਾੜਾਂਗੇ, ਨਹੀਂ ਤੇ ਅਗਰ ਬਾਹਰ ਆ ਗਈ ਨਾ ਤੇ ਫਿਰ ਰਾਤ ਨੂੰ ਨਾ ਦੂਸਰਾ ਮੁਰਗੀ ਬਿੱਲੀ ਨੇ ਲੈ ਜਾਣਾ। ਅੰਮਾ ਜੀ ਖੁੱਡੇ ਦੇ ਅੱਗੇ ਦਰਵਾਜ਼ਾ ਤਾਂ ਲੱਗਾ ਨਹੀਂ ਹੈਗਾ ਤੇ ਮੁਰਗੀ ਤੇ ਅੰਦਰ ਕਰ ਦਿੱਤੀ ਆਪਾਂ ਤੇ ਫਿਰ ਬੰਦ ਕਿੱਦਾਂ ਕਰਨਾ ਦਰਵਾਜ਼ਾ? ਇੱਥੇ ਇੱਟਾਂ ਤੇ ਬੂਤਾ ਏਦਾਂ ਕਰਾਂਗੇ, ਇੱਟਾਂ ਜੋੜ ਦਾਂਗੇ ਅੱਗੇ ਜਿਹੜੇ ਉਹ ਆਪਣਾ ਦਰਵਾਜ਼ਾ ਨਹੀਂ ਹੈਗਾ ਉਹ ਖੁੱਡਾ ਹੀ ਇਹਦੇ ਨਾਲ ਲਾ ਦਾਂਗੇ ਤਾਂ ਕਿ ਬਿੱਲੀ ਨਹੀਂ ਲੈ ਕੇ ਜਾਵੇ। ਤੁਸੀਂ ਦੇਖੋ ਕਿ ਕੀ ਹੋ ਗਈ, ਸਾਰੀ ਖਰਾਬ ਹੋਈ ਪਈ ਹੈ ਤੇ ਸਾਰਾ ਜਿਹੜਾ ਨਾ ਹੁਣ ਦੁਬਾਰਾ ਸਫਾਈਆਂ ਜਿਹੜੀਆਂ ਨਾ ਕਰਨੀਆਂ ਪੈ ਰਹੀਆਂ। ਹੁਣ ਮੈਂ ਕਿਹਾ ਚਲੋ ਜਲਦੀ ਨਾ ਇਕੱਠੀ ਕਰ ਦਿੰਦੀ। ਅੰਮਾ ਜੀ ਕਹਿ ਰਹੇ ਕਿ ਨਾ ਚੁੱਲ੍ਹੇ ਨੂੰ ਨਾ ਦੂਸਰਾ ਜਿਹੜਾ ਤਾਂ ਬੂਰਾ ਜਿਹਾ ਨਹੀਂ ਲੱਗਾ ਹੋਇਆ ਉਹ ਉਹਨੂੰ ਸਾਫ਼ ਕਰੋ, ਝਾੜੋ। ਦੇ ਦੋ ਮੂੜਾ।
ਮਾਸ਼ਾਅੱਲਾ ਜੀ ਮਹਿਮਾਨ ਆਏ ਸੀ ਨਾ, ਮਹਿਮਾਨ ਨੇ ਸਾਡੇ ਵਾਸਤੇ ਨਾ ਗਿਫਟ ਲੈ ਕੇ ਆਈ ਸੀ ਇਹ ਦੇ ਮੁਰਗੀ ਤੇ ਜਿਹੜਾ ਨਾ ਦੇਂਦੇ ਅੱਜ ਇਹਨੂੰ ਫੜਨ ਲੱਗੇ ਤੇ ਸਾਰੇ ਤਿੰਨਾਂ ਦੀਆਂ ਦੌੜਾਂ ਲਵਾਤੀਆਂ ਸਾਡੀਆਂ ਤੇ ਅਸੀਂ ਭੱਜ ਭੱਜ ਕੇ ਮੁੱਸੇ ਹੀ ਫੜਿਆ ਇਹਨੂੰ। ਹੁਣ ਅੰਮਾ ਜੀ ਨੇ ਇਹਦੀ ਚੁੰਝ ਹੀ ਸਾਫ਼ ਕਰਦੇ ਪਏ ਕਿ ਅੰਮਾ ਜੀ ਕਹਿੰਦੇ ਮੈਂ ਫੜਨਾ ਵਾ ਝੋਲਾ ਵੀ ਚੁੱਕਣਾ ਵਾ ਤੇ ਤੁਸੀਂ ਫੜ ਕੇ ਦਿਓ ਮੈਨੂੰ। ਤੇ ਨਾ ਮੌਸਮ ਜਿਹੜਾ ਨਾ ਕਾਫੀ ਖਰਾਬ ਸੀਗਾ ਤੇ ਮੈਂ ਕਿਹਾ ਬਾਲਣ ਵਗੈਰਾ ਨਾ ਸੁਬਾਹ ਨੂੰ ਬਾਲਣਾ ਹੁੰਦਾ ਵਾ ਤੇ ਨਾ ਗਿੱਲਾ ਨਾ ਹੋ ਜਾਵੇ ਕਿਉਂਕਿ ਬਾਰਿਸ਼ ਦਾ ਕੋਈ ਪਤਾ ਨਹੀਂ ਕਿ ਕਿਸ ਟਾਈਮ ਬਾਰਿਸ਼ ਆ ਜਾਏ। ਤੇ ਲੱਕੜਾਂ ਜਿਹੜੀਆਂ ਨੇ ਮੈਂ ਇਸ ਖੁੱਡੇ 'ਚ ਰੱਖਣ ਲੱਗੀ ਹਾਂ ਤਾਂ ਕਿ ਨਾ ਗਿੱਲੀਆਂ ਹੋਣ ਤੋਂ ਨਾ ਬਚ ਜਾਣਗੀਆਂ। ਤੇ ਕਿਚਨ 'ਚ ਬਾਕੀ ਸਮਾਨ ਰੱਖ ਦਿੱਤਾ ਵਾ ਤੇ ਖਲਾਰਾ ਜਿਹਾ ਫਿਰ ਬਹੁਤਾ ਪੈ ਜਾਂਦਾ। ਅਲਹਮਦੁਲਿਲਾ ਜੀ ਜਿਹੜਾ ਬਾਲਣ ਵਾਲਾ ਕੰਮ ਸੀ ਨਾ ਭੱਜਣਾ ਠਾਲਾ ਉਹ ਮੈਂ ਨਾਲ ਰੱਖ ਦਿੱਤਾ। ਇਹਦੀ ਟੈਨਸ਼ਨ ਵੀ ਖਤਮ ਹੋ ਗਈ। ਸਮਾਨ ਵੀ ਜਿਹੜਾ ਮੋਟਾ ਮੋਟਾ ਭਾਰਾ ਵਜ਼ਨੀ ਸੀ ਉਹ ਵੀ ਅੰਦਰ ਰੱਖ ਦਿੱਤਾ ਵਾ। ਮੈਂ ਤੇ ਅੰਮਾ ਜੀ ਨੇ ਮਿਲ ਕੇ ਰੱਖਿਆ। ਤੇ ਜਿਹੜਾ ਹੁਣ ਰਹਿ ਗਿਆ ਤੰਦੂਰ ਵਗੈਰਾ ਤੇ ਜੇ ਬਾਰਿਸ਼ ਸ਼ੁਰੂ ਹੋਈ ਨਾ ਤੇ ਫਿਰ ਉਸ ਟਾਈਮ ਤੇ ਭੱਜ ਕੇ ਨਾ ਤੇ ਸਿਰਫ ਇਕੱਲਾ ਤੰਦੂਰ ਵਗੈਰਾ ਗਿੱਠੀ ਹੋ ਗਈ ਹੈ ਖੁੱਡੇ ਤੇ ਮਤਲਬ ਕਿ ਕੋਈ ਛਾਪਰ ਵਗੈਰਾ ਪਾ ਦਾਂਗੇ ਤਾਂ ਕਿ ਨਾ ਖਰਾਬ ਨਾ ਹੋਣਗੇ। हवा ही नहीं तेज चल रही ना, लालटेन ही नहीं जल्दी। हाँ जी अम्मा जी मैं लालटेन बड़ी कोशिश की चलाने फिर अम्मा जी कहते कि ना किचन च जाके चला ला ताकि ना उत्थे हवा घट लगती। शुक्र है ये बल गए लालटेन। अम्मा जी होर सुनाओ मौसम एंजॉय कर रहे? सर्दी लगती अच्छा अम्मा जी सच्ची दसी थानू पुराना दौर जेहड़ा याद आया कि नहीं आया? बड़ा अच्छा थोड़े ख्वाब दी गल्लां पूरियां कर पुरानियां गल्लां है पुराने मेरे काम करते तो हुण लालटेन भी बात हुई है तो हुण आपां बनाने आ चाय गर्मा गर्म ते नाल अंडे बॉयल कर दे क्योंकि ठंड ही बहुत है। मैंने तो ना नींद आ गई सी, मैं तो सो गई सी ते अम्मा जी ना इंतजार करते रहे इमरान दा क्योंकि इमरान ने अज जाना सी लेट ते अम्मा जी बाहर बैठ के ना ते इन्हां दा इंतजार करते रहे ते अम्मा जी नूं ना ठंड लगन दी सी। मैं कहा चलो ना अम्मा जी मेरी अख खोली ना ते आप ही हुणे मिलन आए हुए सीगे ते अम्मा जी ने बैठ के गपशप लगा रहे सी। मैं कहा चलो ना आप ही हुणां वास्ते ते अम्मा जी वास्ते ना अंडे बॉयल कर दें ते नाले गर्म गर्म चाय बनाने मज़ेदार ताकि ना इमरान दे आने तो पहले पहले चीज़ां तैयार हो जाए। अभी तो चीनी वाली चाय पीओगे कि गुड़ वाली? देसी घर दे विच आए तो कोई देसी चीज दसो। गुड़ वाली सही। गुड़ वाली हाँ, वैसे आपको जो अच्छी लगती है वही बना लें। मेहमाना दा दिल ज्यादा हुंदा अच्छे अच्छा इस साडे वास्ते इज्जत है। चलें जी जज़ाकल्लाह। अभी जी थाने एक गल करें? हाँ जी ਤੁਸੀਂ ਮੈਂ ਤੁਹਾਡੀ ਨੇ ਮਾਵਾਂ ਧੀਆਂ ਦੇ ਨਾ ਗਾਣਾ ਸੁਣ ਕੇ ਆਈ ਮੈਂ ਕਿਹਾ ਤੁਸੀਂ ਸੁਣਾਓ ਦੋ ਤਾਂ ਕਿ ਮੇਰੇ ਭੈਣ ਭਰਾ ਵੀ ਸੁਣ ਲੈਣਗੇ। फिर आने जी माँ जी चले सही है। अम्मा जी ने मुझे इजाजत देती। नहीं नहीं पहले भी बोला है। आवाज़ तो मेरी इतनी ख़ास नहीं है लेकिन दो बोल मैं आपको सुनाती माशाल्लाह हूँ। आवाज तो बहुत प्यारी। अच्छा हाँ जी वो ऐसे कि ਉੱਚੀ ਟਾਲੀ ਤੇ ਘੁੱਗੀਆਂ ਦਾ ਜੋੜਾ ਮਾਵਾਂ ਧੀਆਂ ਦਾ ਬੁਰਾਈ ਵਿਛੋੜਾ ਰੱਬਾ ਕੀਤੇ ਮਿਲੀਏ ਤਾਂ ਮਿਲ ਜਾਂਦੀ ਜਿੰਦ ਓਏ ਗੱਲਾਂ ਕਰੀਏ ਤਾਂ ਪੈ ਜਾਂਦੀ
रबा कीते मिलिए। ये तो बस है, मुस्कुराहट टिकाने नहीं आ रही। अम्मा जी जब भी मैं आती हूँ मुझसे अम्मा जी कह सुनती रहे हैं, हैं। दूसरा गाना केड़ा कह रहे? कोई भी नहीं। क्या हुआ माँ जी? अम्मा जी कह रहे कि आ मीन सावन वाला ना गाना गा के दो। अम्मा जी वो आपको आधा घंटा पहले मैंने सुनाया है। आ मिल वे सावल मुझी ते मांदी जिंदड़ी निमाणी दुखड़े निसांदी बोकोल मेरे दुखड़े सुनावा गल पाके पलड़ा हाड़े में पावा राती सेज सुतिया नींदर नहीं आंदी जिंदड़ी निमाणी दुखड़े निसांदी। माशाल्लाह जी चाय ਨੂੰ ਵੀ ਉਬਾਲਾ ਆ ਗਿਆ। ਚਾय ਨੂੰ ਫੰਟੀ ਲਾਣੇ ਆ ਤਾਂ ਕਿ ਚਾय ਮਜ਼ੇਦਾਰ ਬਣ ਜਾਏ। ਅਲਹਮਦੁਲਿਲਾ ਚਾय ਵੀ ਬਣਾ ਲਈ ਹੈ। ਚਾय ਪਿਆਲੀ ਚ ਪਾ ਲਈ ਤੇ ਜਿਹੜੇ ਨਾ ਹਵਾ ਇੰਨੀ ਤੇਜ਼ ਚੱਲਣ ਦੀ ਇਹਨਾਂ ਕਿ ਲਾਲਟਨ ਵੀ ਬੰਦ ਹੋ ਗਈ ਹੈ ਤੇ ਮੈਂ ਕਿਹਾ ਲੱਕੜ ਜਿਹੜੀ ਨਾ ਬੁਝਾ ਲੈਣੀ ਹੈ ਨਹੀਂ ਤੇ ਫਿਰ ਇੱਧਰ ਉੱਧਰ ਜਿਸ ਤਰ੍ਹਾਂ ਕੋਲੇ ਉੱਡੇ ਨਾ ਤੇ ਫਿਰ ਅੱਗ ਛੱਡ ਲੱਗ ਸਕਦੀ ਹੈ। ਇਸੇ ਨੂੰ ਬੁਝਾ ਦੋ। ਮੈਨੂੰ ਤਾਂ ਲੱਗਿਆ ਨਾ ਕਿ ਅੰਮਾ ਜੀ ਨੇ ਪੁਰਾਣੇ ਦੌਰ ਦੇ ਮਤਲਬ ਕਿ ਗਾਣੇ ਸੁਣਨਗੇ ਪਰ ਅੰਮਾ ਜੀ ਨੇ ਜਿਹੜੇ ਗਾਣੇ ਸੁਣੇ ਆ ਨਾ ਤੇ ਇੰਨੇ ਅੱਛੇ ਲੱਗੇ ਨਾ ਮੈਨੂੰ ਤੇ ਯਕੀਨ ਕਰੋ ਕਿ ਬੜਾ ਮਤਲਬ ਕਿ ਸਕੂਨ ਹੋਇਆ ਦਿਲ ਨੂੰ। ਕਾਫੀ ਮੇਰੇ ਭੈਣ ਭਰਾ ਨਾ ਸੋਚਦੇ ਹੋਣੇ ਆ ਕਿ ਚਾਹ ਦੇ ਵਿੱਚ ਨਾ ਅੰਡੇ ਨਹੀਂ ਬੋਇਲ ਕਰੀਦੇ ਹੁੰਦੇ ਤੇ ਪਰ ਟੈਨਸ਼ਨ ਤੁਸੀਂ ਨਹੀਂ ਲੈਣੀ ਹੈ। ਤੁਹਾਨੂੰ ਪਤਾ ਕਿ ਤੁਹਾਡੀ ਭੈਣ ਸਫਾਈ ਪਸੰਦ ਆ ਤੇ ਇਸ ਵਾਸਤੇ ਨਾ ਮੈਂ ਕਲਮਾ ਪੜ੍ਹ ਕੇ ਅੱਛੇ ਤਰੀਕੇ ਨਾਲ ਧੋ ਕੇ ਅੰਡੇ ਤੇ ਫਿਰ ਮੈਂ ਚਾਹ ਦੇ ਵਿੱਚ ਰੱਖੇ ਸੀਗੇ ਉਹ ਬੋਇਲ ਕਰਕੇ ਨਾ ਤੇ ਫਿਰ ਅਸੀਂ ਖਾਧੇ।